ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਬਾਰੇ ਗੱਲਬਾਤ ਕਰਾਂਗੇ। ਅੱਜ CBI ਦੇ ਵੱਲੋਂ ਜਿਹੜਾ ਡੇਰਾ ਫਾਲੋਅਰਸ ਸੀਗੇ 400 ਦੇ ਕਰੀਬ ਡੇਰਾ ਫਾਲੋਅਰਸ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਦੇ ਵਿੱਚ ਡੇਰਾ ਸਿਰਸਾ ਮੁਖੀ ਦੇ ਖਿਲਾਫ ਅੱਜ ਚਾਰਜ ਸ਼ੀਟ ਫਾਈਲ ਕੀਤੀ ਗਈ ਹੈ। ਇਹ ਕੇਸ ਤਾਂ ਪੁਰਾਣਾ ਹੈਗਾ। ਹਾਈ ਕੋਰਟ ਵੱਲੋਂ 2012 ਦੇ ਵਿੱਚ CBI ਨੂੰ ਇਹਦੀ ਜਿਹੜੀ ਜਾਂਚ ਹੈ ਉਹ ਸੌਂਪ ਦਿੱਤੀ ਗਈ ਸੀ ਤੇ ਅੱਜ ਪੰਚਕੂਲਾ ਦੀ ਅਦਾਲਤ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਇਹ ਚਾਰਜ ਸ਼ੀਟ ਹੈ ਉਹ ਫਾਈਲ ਕੀਤੀ ਗਈ ਹੈ। ਸੋ ਇਹ ਐਗਜ਼ੈਕਟਲੀ ਇਹ ਮਾਮਲਾ ਕੀ ਹੈ, ਇਹਦੀਆਂ ਡਿਟੇਲਸ ਕੀ ਨੇ ਤੇ CBI ਦੀਆਂ ਕਿੰਨੀਆਂ ਕੀ ਫਾਈਂਡਿੰਗਸ ਨੇ ਇਸ ਕੇਸ ਦੇ ਵਿੱਚ ਜਿੰਨੀਆਂ ਜਨਤਕ ਤੌਰ ਤੇ ਅੱਜ ਸਾਹਮਣੇ ਆਈਆਂ ਨੇ, ਇਸ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਪੰਜਾਬ ਤੋਂ, ਚੰਡੀਗੜ੍ਹ ਤੋਂ ਸਾਡੇ ਨਾਲ ਲਾਇਰਸ ਫॉर ਹਿਊਮਨ ਰਾਈਟਸ ਤੇ ਜਿਹੜੇ ਵਕੀਲ ਨੇ ਸਰਦਾਰ ਨਵਕਿਰਨ ਸਿੰਘ, ਉਹ ਅੱਜ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਨਵਕਿਰਨ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਨਵਕਿਰਨ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਗੱਲ ਦੀ ਸ਼ੁਰੂਆਤ ਇੱਥੋਂ ਹੀ ਕਰੀਏ ਕਿ ਜਿਹੜੀ ਇਹ ਚਾਰਜ ਸ਼ੀਟ ਫਾਈਲ ਕੀਤੀ ਗਈ ਹੈ CBI ਦੇ ਵਿੱਚ, ਇਹਦੀਆਂ ਜਿਹੜੀਆਂ ਫਾਈਂਡਿੰਗਸ ਨੇ ਜਿੰਨੀਆਂ ਮੀਡੀਆ ਦੇ ਵਿੱਚ ਆਈਆਂ ਨੇ ਉਹ ਵੀ, ਤੇ ਜੇ ਤੁਹਾਨੂੰ ਕੋਈ ਇਨਸਾਈਡ ਉਹ ਹੈਗੀ ਹੈ ਕੀ ਸਾਹਮਣੇ ਆਇਆ ਹੈ CBI ਦੀ ਚਾਰਜ ਸ਼ੀਟ ਦੇ ਵਿੱਚ? ਇਸ ਤਰ੍ਹਾਂ ਜੀ ਕਿ ਪਹਿਲੇ ਇਸ ਕੇਸ ਦੀ ਬੈਕਗ੍ਰਾਉਂਡ ਦੱਸਣੀ ਜ਼ਰੂਰੀ ਹੋਏਗੀ ਜੀ। ਕਿ ਹੰਸਰਾਜ ਚੌਹਾਨ ਨਾਮ ਦਾ ਇੱਕ ਸਾਧੂ ਜਿਹੜਾ ਕਿ ਪਹਿਲੇ 1999 ਦੇ ਕਰੀਬ ਉਹ ਉੱਥੇ ਡੇਰੇ 'ਚ ਰਹਿੰਦਾ ਸੀਗਾ, ਉਹ ਇੱਕ ਮਿਊਜ਼ੀਸ਼ੀਅਨ ਸੀਗਾ, ਤਾਂ ਉਹਨੇ ਸਾਨੂੰ ਅਪਰੋਚ ਕੀਤਾ ਕਿਉਂਕਿ ਅਸੀਂ ਉਸ ਤੋਂ ਪਹਿਲੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਕੇਸਿਸ ਲੜ ਰਹੇ ਸੀਗੇ ਜੀ। ਤਾਂ ਉਹਨੇ ਆ ਕੇ ਸਾਨੂੰ ਦੱਸਿਆ ਜੀ ਕਿ ਕਿਵੇਂ ਕੁਝ ਸਾਧੂਆਂ ਨੇ ਗੁਰਮੀਤ ਰਾਮ ਰਹੀਮ ਦੇ ਕਹਿਣ ਦੇ ਉੱਤੇ ਆਪਣੇ ਟੈਸਟੀਕਲਸ ਜਿਹੜੇ ਨੇ ਉਹ ਕਟਵਾ ਦਿੱਤੇ, ਕਿਉਂਕਿ ਗੁਰਮੀਤ ਰਾਮ ਰਹੀਮ ਇਹ ਕਹਿੰਦਾ ਸੀਗਾ ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਮੇਰੇ ਟਰਸਟਡ ਫਾਲੋਅਰਸ ਬਣੋਗੇ ਜੀ, ਤੇ ਤੁਸੀਂ ਟਰਸਟਡ ਫਾਲੋਅਰ ਬਣਨ ਦੇ ਨਾਲ ਜਿਹੜਾ ਹੈਗਾ ਤੁਹਾਨੂੰ ਮੇਰੇ ਰਾਹੀਂ ਰੱਬ ਦੀ ਪ੍ਰਾਪਤੀ ਹੋਏਗੀ ਤੇ ਨਾਲੇ ਤੁਸੀਂ ਮੇਰੇ ਬਹੁਤ ਨਜ਼ਦੀਕ ਆ ਜਾਓਗੇ ਤੇ ਮੇਰੇ ਚੁਣੇ ਹੋਏ ਬੰਦੇ ਹੋਵੋਗੇ। ਤਾਂ ਉਸ ਭੁਲੇਖੇ ਵਿੱਚ ਆ ਕੇ ਕਰੀਬ 400 ਬੰਦਿਆਂ ਨੇ ਜਿਹੜੇ ਕਿ ਬਾਬੇ ਦੇ ਬਹੁਤ ਨਜ਼ਦੀਕ ਸਨ, ਉਹਨਾਂ ਨੇ ਵਲੰਟੀਅਰ ਕੀਤਾ ਵੀ ਅਸੀਂ ਆਪਣੇ ਟੈਸਟੀਕਲਸ ਕਟਵਾਵਾਂਗੇ ਜੀ। ਤਾਂ ਉੱਥੇ ਡੇਰੇ ਦੇ ਵਿੱਚ ਹੀ ਜਿਹੜੇ ਨੇ ਕਿਹਾ ਜਾਂਦਾ ਹੈ ਕਿ ਉਹਦੇ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਇੱਕ ਡਾਕਟਰ MP ਸਿੰਘ ਸੀਗਾ, ਇੱਕ ਡਾਕਟਰ ਗਰਗ ਸੀਗਾ, ਇਹਨਾਂ ਦੋ ਡਾਕਟਰਸ ਨੇ ਜਿਹੜਾ ਹੈਗਾ ਉਹ ਆਪਰੇਸ਼ਨ ਕੀਤੇ ਤੇ ਜਿਹੜੇ 400 ਕਰੀਬ ਦੇ ਸਾਧੂ ਹੈਗੇ, ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ 400, ਅਸੀਂ ਕਹਿੰਦੇ ਹਾਂ ਕਿ 400 ਕਰੀਬ ਦੇ ਬੰਦੇ ਹੈਗੇ, ਪਰ ਅਸੀਂ 166 ਸਾਧੂਆਂ ਦੀ ਲਿਸਟ ਪ੍ਰੋਵਾਈਡ ਕੀਤੀ ਸੀਗੀ ਜੀ, ਜਿਨ੍ਹਾਂ ਦੀ ਲਿਸਟ ਦੇ ਮੁਤਾਬਿਕ ਸਾਡੇ ਕੋਲ ਪੂਰੀ ਇਨਫੋਰਮੇਸ਼ਨ ਸੀਗੀ ਵੀ ਇਹ ਬੰਦੇ ਜਿਹੜੇ ਹੈਗੇ ਨੇ ਕਿੱਥੇ ਰਹਿਣ ਵਾਲੇ ਨੇ ਤੇ ਜਿਹੜੇ ਉਹਨਾਂ ਦੀ ਪੂਰੀ ਡਿਟੇਲਸ ਅਸੀਂ ਪ੍ਰੋਵਾਈਡ ਕੀਤੀਆਂ ਜੀ। ਤਾਂ ਉਸ ਲਿਸਟ ਦੇ ਬੇਸ ਤੇ ਫਿਰ ਜਿਹੜਾ ਹੈਗਾ ਇਹ 2012 ਵਿੱਚ ਜਿਹੜੀ ਪਟੀਸ਼ਨ ਫਾਈਲ ਕੀਤੀ ਗਈ ਸੀ, ਉਹ 2 ਸਾਲਾਂ ਦੇ ਬਾਅਦ ਦਸੰਬਰ 2014 ਦੇ ਵਿੱਚ CBI ਦੀ ਇਨਕੁਆਇਰੀ ਹਾਈ ਕੋਰਟ ਨੇ ਮਾਰਕ ਕੀਤੀ ਜੀ। ਤਾਂ ਜਿਹੜਾ ਹੈਗਾ ਉਸ ਤੋਂ ਬਾਅਦ ਇਨਕੁਆਇਰੀ ਚੱਲਦੀ ਰਹੀ। ਉਹਦੇ ਵਿੱਚ ਜੱਜ ਸਾਹਿਬ ਨੇ ਆਰਡਰ ਕੀਤੇ ਕਿ ਟਾਈਮ ਟੂ ਟਾਈਮ ਜਿਹੜੀ ਹੈ ਸਟੇਟਸ ਰਿਪੋਰਟਸ ਫਾਈਲ ਕੀਤੀਆਂ ਜਾਣਗੀਆਂ ਹਾਈ ਕੋਰਟ ਵਿੱਚ। ਉਹ ਸਟੇਟਸ ਰਿਪੋਰਟਸ ਦੇ ਨਾਲ ਹਾਈ ਕੋਰਟ ਦੀ ਮੋਨੀਟਰਿੰਗ ਰਹੀ ਪੂਰੀ ਇਨਕੁਆਇਰੀ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਜਾ ਕੇ ਉਹਨਾਂ ਨੇ ਹਾਈ ਕੋਰਟ ਵਿੱਚ ਦੱਸਿਆ ਵੀ ਅਸੀਂ ਚਾਰਜ ਸ਼ੀਟ ਫਾਈਲ ਕਰਨ ਜਾ ਰਹੇ ਹੈਗੇ ਆ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਕੱਲ ਪਰਸੋਂ ਉਹਨਾਂ ਨੇ ਪੰਚਕੂਲੇ ਦੀ ਅਦਾਲਤ ਵਿੱਚ ਜਿਹੜਾ ਹੈਗਾ ਚਾਰਜ ਸ਼ੀਟ ਫਾਈਲ ਕੀਤੀ ਹੈ ਜੀ। ਤੇ ਇਹਦੇ ਵਿੱਚ ਮੁੱਖ ਦੋਸ਼ੀ ਜਿਹੜਾ ਹੈ
ਕਾਪੀ ਹੈ ਉਹ ਹਾਲੇ ਜਨਤਕ ਨਹੀਂ ਹੋਈ, ਸਿਰਫ ਅਦਾਲਤ ਨੂੰ ਹੀ ਪ੍ਰੋਵਾਈਡ ਕੀਤੀ ਗਈ ਹੈ ਤੇ ਉਹ ਕਾਪੀ ਜਿਹੜੀ ਹੈਗੀ ਹੈ ਸਾਨੂੰ ਹਾਲੇ ਨਹੀਂ ਮਿਲੀ ਤੇ ਉਹਦੇ ਅਸੀਂ ਡਿਟੇਲਸ ਬਾਰੇ ਅਜੇ ਨਹੀਂ ਦੱਸ ਸਕਾਂਗੇ ਜੀ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਗੁਰਮੀਤ ਰਾਮ ਰਹੀਮ ਹੈ ਉਹ ਲੰਬੇ ਸਮੇਂ ਤੋਂ ਵੱਖ-ਵੱਖ ਜੁਰਮਾਂ ਦੇ ਵਿੱਚ ਇਨਵੋਲਵ ਸੀਗਾ ਜੀ। ਉਹਦੇ ਕਿਉਂਕਿ ਆਲਰੇਡੀ ਉਹ 2 ਰੇਪ ਕੇਸਿਸ ਵਿੱਚ 10-10 ਸਾਲ ਦੀ ਸਜ਼ਾ ਕੱਟ ਰਿਹਾ ਹੈ ਤੇ 2 ਕੇਸਿਸ ਹੈਗੇ ਨੇ ਜਿਹਦੇ ਵਿੱਚ ਉਹਨੇ ਛਤਰਪਤੀ ਨਾਮ ਦੇ ਇੱਕ ਜਰਨਲਿਸਟ ਨੂੰ ਮਰਵਾਇਆ ਜੀ। ਤੇ ਨਾਲ ਇੱਕ ਰਣਜੀਤ ਸਿੰਘ ਨਾਂ ਦੇ ਸਾਧੂ ਨੂੰ ਵੀ ਮਰਵਾਇਆ। ਸੋ 2 ਮਰਡਰ ਕੇਸਿਸ ਵੀ ਪੈਂਡਿੰਗ ਨੇ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੇ ਜਿਹੜਾ ਗੁਰੂ ਸਾਹਿਬ ਦੀ ਪੋਸ਼ਾਕ ਪਾ ਕੇ ਸਲਾਵਤਪੁਰਾ ਦੇ ਡੇਰੇ ਦੇ ਵਿੱਚ ਬਠਿੰਡੇ ਵਿੱਚ ਉਹਨੇ ਸਵਾਂਗ ਰਚਾਇਆ ਸੀ, ਜਿਵੇਂ ਗੁਰੂ ਸਾਹਿਬ ਨੇ ਅੰਮ੍ਰਿਤਪਾਨ ਕਰਵਾਇਆ ਸੀ ਵਿਸਾਖੀ ਦੇ ਦਿਨ 1699 ਵਿੱਚ ਜੀ। ਉਹਦੀ ਇਨੈਕਟਮੈਂਟ ਕਰਕੇ ਜਾਮੇ ਇਨਸਾਨ ਦਿਲਾਇਆ ਸੀਗਾ ਆਪਣੇ ਸ਼ਰਧਾਲੂਆਂ ਨੂੰ। ਤੋ ਸਾਰੀ ਗੱਲਾਂ ਜਿਹੜੀਆਂ ਹੈਗੀਆਂ ਨੇ ਹੁਣ ਅਲਟੀਮੇਟਲੀ ਇਹ ਹੋ ਗਿਆ ਕਿ ਗੁਰਮੀਤ ਰਾਮ ਰਹੀਮ ਚਾਰੋਂ ਪਾਸੋਂ ਇਸ ਲਈ ਘਿਰ ਗਿਆ ਹੈ ਜੀ। ਆਸ ਹੈ ਕਿ ਕਾਨੂੰਨ ਦੇ ਜਿਹੜੇ ਲੰਬੇ ਹੱਥ ਨੇ ਉਹਨੂੰ ਕਾਫੀ ਲੰਬੇ ਸਮੇਂ ਤੱਕ ਅੰਦਰ ਬੰਦ ਰੱਖਣਗੇ। ਜੀ। ਇਸ ਦੇ ਵਿੱਚ ਇੱਕ ਹੋਰ ਜਿਹੜੀਆਂ ਇਹਦੇ ਵਿੱਚ ਖਬਰਾਂ ਆ ਰਹੀਆਂ ਨੇ, ਜਿਹੜੀਆਂ ਪੰਚਕੂਲੇ ਹਿੰਸਾ ਹੋਈ ਸੀਗੀ ਜਦੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਹੈ, ਉਸ ਮਾਮਲੇ ਦੇ ਵਿੱਚ ਜਿਹੜੀ SIT ਬਣੀ ਸੀ ਉਹਦੇ ਵਿੱਚ ਵੀ ਉਹਨਾਂ ਵੱਲੋਂ 2 ਇੱਦਾਂ ਦੇ ਜਿਹੜੇ ਡੇਰੇ ਦੇ ਪੈਰੋਕਾਰ ਨਾ ਹੋ ਕੇ ਉਹਨਾਂ ਦੇ ਪ੍ਰਬੰਧਕਾਂ ਦੇ ਵਿੱਚੋਂ ਸਨ, ਉਹਨਾਂ ਨੂੰ ਵੀ ਕਾਸਟਰੇਟ ਕਰਨ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਆਈ ਸੀ ਤੇ ਜੇ ਮੈਂ ਗਲਤ ਨਾ ਹੋਵਾਂ ਉਹਨਾਂ ਦੀਆਂ ਜਿਹੜੀਆਂ ਡਿਟੇਲ ਰਿਪੋਰਟ ਸੀਗੀਆਂ ਉਹ ਵੀ CBI ਨੂੰ ਸੌਂਪ ਦਿੱਤੀਆਂ ਗਈਆਂ ਸੀ। ਕਿ ਉਹ ਮਾਮਲਾ ਵੀ ਇਹਦੇ ਨਾਲ ਜੋੜਿਆ ਗਿਆ ਇਸ ਸਾਰੇ ਇਸ਼ੂ ਦੇ ਵਿੱਚ ਜਾਂ ਉਹ ਵੱਖ ਰੱਖਿਆ ਗਿਆ? ਇਸ ਤਰ੍ਹਾਂ ਜੀ ਕਿ ਜਿਹੜੇ ਕਾਸਟਰੇਟਡ ਸਾਧੂ ਹੈਗੇ ਨੇ ਗੁਰਮੀਤ ਰਾਮ ਰਹੀਮ ਦੇ ਇੱਕ ਤਰ੍ਹਾਂ ਦੇ ਕਿਲਰ ਮੈਨ ਸੀਗੇ ਤੇ ਉਹਦੇ ਕਹਿਣ ਤੇ ਬੰਦਾ ਮਾਰਨ ਨੂੰ ਵੀ ਤਿਆਰ ਸੀ ਤੇ ਮਰਨ ਨੂੰ ਵੀ ਤਿਆਰ ਸੀਗੇ। ਅੱਗੇ ਵੀ ਜਿਹੜਾ 2 ਮਰਡਰ ਕੇਸ ਚੱਲ ਰਹੇ ਨੇ ਉਹਦੇ ਵਿੱਚ ਵੀ 3 ਸਾਧੂ ਐਸੇ ਨੇ ਜਿਹੜੇ ਕਾਸਟਰੇਟਡ ਸਾਧੂ ਹੈਗੇ ਨੇ ਤੇ ਇੱਕ ਮੁੰਬਈ ਦੇ ਵਿੱਚ ਅਤੇ ਗੁਰਮੀਤ ਰਾਮ ਰਹੀਮ ਦੇ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ ਤੇ ਇੱਕ ਬੰਦਾ ਮਾਰਤਾ ਸੀਗਾ। ਉਹਦੇ ਵਿੱਚ ਵੀ ਜਿਸ ਬੰਦੇ ਨੇ ਗੋਲੀ ਚਲਾਈ ਸੀਗੀ ਉਹ ਵੀ ਕਾਸਟਰੇਟਡ ਸਾਧੂ ਸੀ ਤੇ ਪੰਚਕੂਲੇ ਹਿੰਸਾ 'ਚ ਵੀ ਜਦੋਂ ਉਹਨਾਂ ਨੇ 2 ਬੰਦਿਆਂ ਨੂੰ ਅਰੈਸਟ ਕੀਤਾ ਤੇ ਉਹ ਕਾਸਟਰੇਟਡ ਸਾਧੂ ਸੀਗੇ ਜੀ। ਅਸੀਂ ਬੜੀ ਦੇਰ ਤੋਂ ਇਹ ਕਹਿ ਰਹੇ ਹਾਂ ਵੀ ਇਹ ਜਿਹੜੇ ਲੋਕ ਨੇ ਇੱਕ ਤਰ੍ਹਾਂ ਦੇ ਇਹਨਾਂ ਨੇ ਸੁਸਾਈਡ ਸਕੁਆਡਸ ਬਣਾਈਆਂ ਹੋਈਆਂ ਨੇ ਜਿਹੜੀਆਂ ਕਿ ਮਾਰਨ ਨੂੰ ਤਿਆਰ ਹੈਗੀਆਂ ਨੇ ਤੇ ਇਹ ਲੋਕ ਬੜੇ ਡੇਂਜਰਸ ਹੈਗੇ ਨੇ। ਤੋ ਇਹ ਜਿਹੜੇ ਲੋਕ ਨੇ ਇਹ ਕ੍ਰਾਈਮ ਵਿੱਚ ਇਨਵੋਲਵ ਨੇ, ਬਾਬੇ ਦੇ ਬਲਾਈਂਡ ਫਾਲੋਅਰਸ ਹੈਗੇ ਨੇ ਤੇ ਉਹ ਵੀ ਜਿਹੜੇ ਪੰਚਕੂਲਾ 'ਚ ਅਰੈਸਟ ਕੀਤੇ ਗਏ ਨੇ ਉਹਨਾਂ ਦੀ ਵੀ ਲਿਸਟ CBI ਨੂੰ ਭੇਜ ਦਿੱਤੀ ਗਈ ਸੀ ਜੀ। CBI ਨੇ ਉਹਨਾਂ ਨੂੰ ਵੀ ਇਨਵੈਸਟੀਗੇਟ ਕੀਤਾ ਲੇਕਿਨ ਹੁਣ ਰਿਪੋਰਟ ਪੜ੍ਹਨ ਤੇ ਪਤਾ ਚੱਲੇਗਾ ਵੀ ਉਹ ਡਿਟੇਲਸ ਕੀ ਹੈਗੀਆਂ ਨੇ। ਜੀ ਬਿਲਕੁਲ। ਨਵਕਿਰਨ ਸਿੰਘ ਜੀ, ਜਿਵੇਂ ਅਸੀਂ ਗੱਲ ਦੇਖਦੇ ਹਾਂ ਕਿ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਇਸ ਕੇਸ ਦੇ ਵਿੱਚ ਲੀਡ ਲਈ ਸੀ, ਡਾਇਰੈਕਟਲੀ ਤੁਹਾਡਾ ਜਿਹੜਾ ਇਸ ਕੇਸ ਦੀ ਜਿਹੜੀ ਪਟੀਸ਼ਨ ਫਾਈਲ ਕੀਤੀ ਗਈ ਸੀਗੀ ਹੰਸਰਾਜ ਚੌਹਾਨ ਉਹਨਾਂ ਦੇ ਨਾਲ ਵੀ ਲਿੰਕ ਰਿਹਾ ਤੇ ਓਵਰਆਲ ਵੀ ਜਦੋਂ ਤੁਸੀਂ ਕੇਸ ਦੇ ਵਿੱਚ ਵੜੇ ਹੋ ਤਾਂ ਜਿਵੇਂ ਹੰਸਰਾਜ ਚੌਹਾਨ ਹੈਗੇ ਆ ਉਹਨਾਂ ਦੇ ਨਾਲ ਤੁਸੀਂ 166 ਬੰਦਿਆਂ ਦੀ ਗੱਲ ਕਰਦੇ ਹੋ ਜਿਨ੍ਹਾਂ ਦੀਆਂ ਡਿਟੇਲਸ ਤੁਸੀਂ ਜਿਹੜੀਆਂ ਨੇ ਉਹ ਕੋਰਟ ਨੂੰ ਮੁਹੱਈਆ ਕਰਵਾਈਆਂ ਨੇ। ਸੋ ਉਹਨਾਂ ਨਾਲ ਜਦੋਂ 1-to-1 ਗੱਲਬਾਤ ਦਾ ਮੌਕਾ ਬਣਿਆ ਜਾਂ ਘੋਖਣ ਦਾ ਮੌਕਾ ਬਣਿਆ ਤਾਂ ਉਹਨਾਂ ਦੀ ਸਾਈਡ ਆਫ ਸਟੋਰੀ ਕੀ ਹੈਗੀ ਹੈ ਜਿਹੜੀ ਕਿ ਬਹੁਤੀ ਵਾਰ ਪਬਲਿਕ ਦੇ ਵਿੱਚ ਨਹੀਂ ਸਾਹਮਣੇ ਆਉਂਦੀ? ਦੇਖੋ ਇਸ ਤਰ੍ਹਾਂ ਹੈ ਕਿ ਜਿਹੜੇ ਫਾਲੋਅਰਸ ਹੁੰਦੇ ਨੇ ਨਾ, ਕਿਉਂਕਿ ਪਹਿਲੇ ਤਾਂ ਮੈਂ ਸਮਝਦਾ ਕਿ ਜਿਹੜਾ ਡੇਰਾ ਹੈ ਡੇਰੇ ਦੇ ਵਿੱਚ ਜਿਹੜਾ ਸ਼ਖਸ ਜਾਂਦਾ ਉਹ ਜਾਂਦਾ ਹੈਗਾ ਰੱਬ ਦੀ ਭਾਲ ਦੇ ਵਿੱਚ ਜੀ। ਪਰ ਜਿਹੜਾ ਰੱਬ ਦੀ ਭਾਲ ਦੇ ਵਿੱਚ ਡੇਰਿਆਂ ਵਿੱਚ ਜਾਂਦਾ ਮੈਂ ਸਮਝਦਾ ਉਹ ਆਪ ਹੀ ਬੰਦਾ ਪੇਸ਼ੈਂਟ ਹੈਗਾ। ਤੇ ਜਦੋਂ ਕੋਈ ਡੇਰੇ ਦੇ ਵਿੱਚ ਬੰਦਾ ਜਾਂਦਾ ਹੈ ਤੇ ਉਹ ਆਪਣੀ ਸ਼ਰਧਾ ਸ਼ੋਅ ਕਰਦਾ ਹੈ ਇਹਨਾਂ ਡੇਰੇ ਦੇ ਬੰਦਿਆਂ ਨੂੰ, ਭਾਵੇਂ ਉਹ ਡੇਰਾ ਕੋਈ ਵੀ ਹੋਵੇ, ਤੁਸੀਂ ਇਹ ਸਮਝ ਸਕਦੇ ਹੋ ਵੀ ਉਹ ਬੰਦਾ ਇਹ ਨਹੀਂ ਜਾਣਦਾ ਕਿ ਰੱਬ ਵਸਦਾ ਕਿੱਥੇ ਹੈ ਤੇ ਰੱਬ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ। ਸੋ ਇਹ ਜਿਹੜੇ ਸ਼ਰਧਾਲੂ ਹੈਗੇ ਨੇ ਇਹ ਬੜੇ ਈਜ਼ੀ ਟਾਰਗੇਟਸ ਹੁੰਦੇ ਨੇ ਐਂਡ ਸਿਟਿੰਗ ਡਕਸ ਹੁੰਦੀਆਂ ਨੇ, ਕਿਉਂਕਿ ਉਹਨਾਂ ਨੂੰ ਡੇਰੇ ਦੇ ਪ੍ਰਬੰਧਕਾਂ ਨੂੰ ਪਤਾ ਹੁੰਦਾ ਵੀ ਇਹ ਜਿਹੜਾ ਬੰਦਾ ਆਇਆ ਹੈ
ਇਹਨੂੰ ਇਹ ਗਿਆਨ ਨਹੀਂ ਹੈ ਵੀ ਰੱਬ ਦੀ ਪ੍ਰਾਪਤੀ ਹੁੰਦੀ ਜਿੱਥੇ, ਤੇ ਇਹ ਆਇਆ ਇੱਕ ਈਜ਼ੀ ਵਿਕਟਮ ਹੈ ਜੀ। ਉਸ ਈਜ਼ੀ ਵਿਕਟਮ ਨੂੰ ਜਿਹੜਾ ਹੈਗਾ ਸਾਈਕੋਲੋਜੀਕਲੀ ਆਪਣੇ ਜਿਹੜਾ ਹੈਗਾ ਕਬਜ਼ੇ 'ਚ ਕਰਕੇ ਜੋ ਮਰਜ਼ੀ ਉਹ ਤੋਂ ਕਰਾਉਣ। ਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਨੇ, ਜਿਹੜੇ ਡੇਰਿਆਂ 'ਚ ਜਾਂਦੇ ਨੇ, ਉਹ ਪਹਿਲੇ ਹੀ ਸ਼ਰਧਾ ਵਿੱਚ ਲਿਪਤ ਹੁੰਦੇ ਨੇ ਤੇ ਉਹ ਫਿਰ ਮੁੜ ਕੇ ਜੋ ਡੇਰੇ ਵਿੱਚ ਕਿਹਾ ਜਾਂਦਾ ਉਸ ਤਰ੍ਹਾਂ ਦੇ ਕੰਮ ਕਰਦੇ ਨੇ। ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਰੱਬ ਦੀ ਪ੍ਰਾਪਤੀ ਹੋਏਗੀ ਜੀ, ਤੇ ਉਹ ਡੇਰੇ ਦੇ ਮੁਖੀ ਨੂੰ ਵੀ ਉਹ ਰੱਬ ਦਾ ਇੱਕ ਰੂਪ ਸਮਝਦੇ ਸੀਗੇ। ਤੇ ਉਹਨੇ ਕਹਿਣ ਤੇ ਜਦੋਂ ਉਹਨਾਂ ਨੇ ਆਪਣੇ ਟੈਸਟੀਕਲਸ ਕਟਾਏ ਤੇ ਉਹ ਆਪਣੀ ਸ਼ਰਧਾ ਭਾਵਨਾ ਨਾਲ ਉਹਨਾਂ ਲੋਕਾਂ ਨੇ ਇਹ ਸਭ ਕੰਮ ਕੀਤਾ ਤੇ ਉਹਨਾਂ ਨਾਲ ਇੱਕ ਬੜਾ ਵੱਡਾ ਧੋਖਾ ਕੀਤਾ ਗੁਰਮੀਤ ਰਾਮ ਰਹੀਮ ਨੇ। ਤੇ ਉਹਦੇ ਇੱਕ ਜਿਹੜਾ ਹੈਗਾ ਪਖੰਡ ਦੀ ਆੜ ਦੇ ਵਿੱਚ ਉਹਨਾਂ ਲੋਕਾਂ ਨੂੰ ਮਾਨਸਿਕ ਤੌਰ ਤੇ ਵੀ ਵਰਤਿਆ ਤੇ ਸਰੀਰਕ ਤੌਰ ਤੇ ਵੀ ਉਹਨਾਂ ਦਾ ਸ਼ੋਸ਼ਣ ਕੀਤਾ। ਮੈਂ ਸਮਝਦਾ ਉਹ ਈਜ਼ੀ ਟਾਰਗੇਟ ਸੀਗੇ ਤੇ ਇਹ ਲੋਕ ਜਿਹੜੇ ਰੱਬ ਦੀ ਪ੍ਰਾਪਤੀ ਲਈ ਉੱਥੇ ਗਏ ਤੇ ਗੁਰਮੀਤ ਰਾਮ ਰਹੀਮ ਨੇ ਉਹਨਾਂ ਨੂੰ ਇਹ ਚਾਂਸਾ ਦੇ ਕੇ ਕਿ ਮੇਰੇ ਰਾਹੀਂ ਤੁਹਾਨੂੰ ਰੱਬ ਮਿਲੇਗਾ, ਤੁਸੀਂ ਇਹ ਮੇਰੇ ਲਈ ਕੁਰਬਾਨੀ ਕਰੋ। ਤਾਂ ਇਹ ਸਾਰਾ ਜਿਹੜਾ ਸਿਲਸਿਲਾ ਹੈਗਾ ਈਜ਼ੀ ਟਾਰਗੇਟ ਹੈਗੇ ਨੇ। ਤੇ ਉਹ ਲੋਕ ਜਦੋਂ ਅੱਜ ਆਪਣੀ ਗੱਲਾਂ ਸੁਣਾਉਂਦੇ ਨੇ, ਜਦੋਂ ਉਹਨਾਂ ਨੂੰ ਪਤਾ ਚੱਲਦਾ ਵੀ ਬਾਬਾ ਦਾ ਜਿਹੜਾ ਹੈਗਾ ਰੇਪਿਸਟ ਹੈਗਾ ਤੇ ਇਹਨੇ ਹੋਰ ਮਰਡਰਸ ਕੀਤੇ ਨੇ, ਤੇ ਉਹਨਾਂ ਲੋਕਾਂ ਦੀਆਂ ਕਿਸੇ ਹੱਦ ਤੱਕ ਅੱਖਾਂ ਖੁੱਲੀਆਂ ਨੇ। ਪਰ ਫਿਰ ਵੀ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੇ ਲੋਕ ਨੇ ਇਸ ਚੀਜ਼ ਦਾ ਸ਼ਿਕਾਰ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਇਹ ਸਾਰੇ ਜਦੋਂ ਜੁਰਮ ਪਤਾ ਚੱਲਣਗੇ ਜੀ, ਹੋ ਸਕਦਾ ਕਿਧਰੇ ਨਾ ਕਿਧਰੇ ਉਹਨਾਂ ਨੂੰ ਜਾਗਰੂਕਤਾ ਆਵੇ ਤੇ ਇਸ ਗੱਲ ਤੋਂ ਪਿੱਛੇ ਹਟਣ। ਜੀ ਨਵਕਿਰਨ ਸਿੰਘ ਜੀ, ਜਿਵੇਂ ਅਸੀਂ ਇਸ ਕੇਸ ਬਾਰੇ ਗੱਲ ਕਰ ਰਹੇ ਹਾਂ, ਇਹਦੇ ਵਿੱਚ 400 ਇੱਦਾਂ ਦੇ ਬੰਦਿਆਂ ਦਾ ਨਾਮ ਆਉਂਦਾ ਜਿਨ੍ਹਾਂ ਨੂੰ ਨਪੁੰਸਕ ਬਣਾਉਣ ਦੀ ਜਿਹੜਾ ਇਹ ਮਾਮਲਾ ਸਾਰਾ ਚੱਲ ਰਿਹਾ ਤੇ ਡੇਰੇ ਦੇ ਵਿੱਚ ਜਿੱਦਾਂ ਦੀਆਂ ਗਤੀਵਿਧੀਆਂ ਐਕਟੀਵਿਟੀਜ਼ ਹੋ ਰਹੀਆਂ ਸੀ, ਖਾਸ ਤੌਰ ਤੇ ਇਹ ਜਿਹੜੇ ਰੇਪ ਕੇਸ ਸਾਹਮਣੇ ਆਏ ਆ ਉਹਦੇ ਵਿੱਚ ਸਜ਼ਾ ਹੋਈ ਹੈ, ਕਨਵਿਕਸ਼ਨ ਹੋਈ ਹੈ ਗੁਰਮੀਤ ਰਾਮ ਰਹੀਮ ਨੂੰ, ਉਹਨੇ ਵੀ ਕਾਫੀ ਜਿਹੜੀ ਸੱਚਾਈ ਹੈ ਉਹ ਬਾਹਰ ਲੈ ਕੇ ਆਂਦੀ ਹੈ। ਸੋ ਕੀ ਤੁਹਾਡੇ ਇਸ ਕੇਸ ਦੇ ਵਿੱਚ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਨੇ ਉਹਦੇ ਵਿੱਚ ਇਹਨਾਂ 400 ਬੰਦਿਆਂ ਦੇ ਵਿੱਚੋਂ ਤੁਹਾਡੇ ਨਾਲ ਕਿੰਨੇ ਇਹ ਸਾਰੇ ਸਮੇਂ ਤੋਂ ਬਾਅਦ ਕੋਆਪਰੇਸ਼ਨ ਦੀ ਲਾਈਨ ਹੈਗੀ ਹੈ, ਜਾਂ ਲੋਕਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜੇ ਫੋਲੋਅਰਸ ਨੇ ਉਹਨਾਂ ਦੀਆਂ ਕਿੰਨੀਆਂ ਕੁ ਇਸ ਸ਼ਰਧਾ ਭਾਵਨਾ ਕਹਿ ਲਓ ਜਾਂ ਇਸ ਪਖੰਡ ਤੋਂ ਬਾਅਦ ਕਿੰਨੇ ਕੁ ਨੇ ਜਿਹੜੇ ਉਹਨਾਂ ਤੋਂ ਜਿਨ੍ਹਾਂ ਨੇ ਡਿਸਟੈਂਸ ਕੀਤਾ ਜਾਂ ਇਹ ਕਹਿ ਲਓ ਵੀ ਉਹਨਾਂ ਨੂੰ ਸੱਚ ਦਾ ਜਿਹੜਾ ਹੈਗਾ ਉਹ ਪਤਾ ਲੱਗ ਸਕਿਆ ਤੇ ਉਹ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਆ? ਇਸ ਤਰ੍ਹਾਂ ਦੀ ਕਿ ਜਿਹੜੇ ਲੋਕ ਸਾਨੂੰ ਅਪਰੋਚ ਕੀਤਾ ਉਹ ਕੋਈ ਇੰਨੇ ਵੱਡਾ ਨੰਬਰ ਨਹੀਂ ਹੈਗਾ, ਲੇਕਿਨ ਜਿਹੜਾ ਹੈਗਾ ਪੁਲਿਸ ਲੋਕ ਬੋਲਣਾ ਚਾਹੁੰਦੇ ਨੇ। ਸਾਡੇ ਕੋਲ ਐਸੀ ਵਿਕਟਮ ਲੇਡੀਜ਼ ਨੇ ਵੀ ਅਪਰੋਚ ਕੀਤਾ ਜਿਹਨਾਂ ਨਾਲ ਜ਼ਾਤੀਆਂ ਹੋਈਆਂ ਨੇ ਜੀ, ਪਰ ਉਹ ਲੋਕ ਜਿਹੜੇ ਨੇ ਹੁਣ ਆਪਣੇ ਘਰਾਂ ਵਿੱਚ ਆਰਾਮ ਨਾਲ ਰਹਿ ਰਹੇ ਨੇ, ਕੁਝ ਵਿਆਹੀਆਂ ਗਈਆਂ ਨੇ ਤੇ ਲੋਕ ਸੋਸ਼ਲ ਪ੍ਰੈਸ਼ਰ ਕਰਕੇ ਵੀ ਬਾਹਰ ਨਹੀਂ ਨਿਕਲਣਾ ਚਾਹੁੰਦੇ। ਪਰ ਫਿਰ ਵੀ ਜਿਹੜਾ ਹੈਗਾ ਲੋਕ ਅੱਗੇ ਨਾਲੋਂ ਜ਼ਿਆਦਾ ਆਏ ਨੇ, ਕਿਉਂਕਿ ਜਦ ਤੋਂ ਗੁਰਮੀਤ ਰਾਮ ਰਹੀਮ ਅੰਦਰ ਗਿਆ ਤੇ ਜਿਹੜੇ ਕਾਸਟੇਟਡ ਸਾਧੂ ਸੀਗੇ ਜਿਹੜੇ ਪਹਿਲੇ ਸਾਨੂੰ ਅਪਰੋਚ ਨਹੀਂ ਸੀ ਕਰਨਾ ਚਾਹੁੰਦੇ ਜੀ, ਉਹਨਾਂ ਨੇ ਇੰਨੀ ਧੜਕ ਹੋ ਕੇ ਜਿਹੜਾ ਹੈਗਾ CBI ਨੂੰ ਅਪਰੋਚ ਕੀਤਾ ਤੇ CBI ਵੀ ਜਿਹੜੀ ਹੈਗੀ ਹੈ ਜਦ ਤੱਕ ਗੁਰਮੀਤ ਰਾਮ ਰਹੀਮ ਬਾਹਰ ਰਿਹਾ ਉਹ ਐਸੇ ਇੱਕ ਪ੍ਰੈਸ਼ਰ ਦੇ ਮਾਹੌਲ 'ਚ ਆਪਰੇਟ ਕਰ ਰਹੀ ਸੀ ਕਿ ਉਹਨਾਂ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਸੱਚਾ ਸੌਦਾ ਵਿੱਚ ਵਿਜ਼ਿਟ ਵੀ ਕਰ ਸਕਣ, ਉਹ ਹਸਪੀਟਲ ਵੀ ਦੇਖ ਸਕਣ ਜਿੱਥੇ ਕਾਸਟ੍ਰੇਸ਼ਨ ਹੋਈ ਹੈ ਜੀ। ਪਰ ਅੱਜ ਕਿਉਂਕਿ ਗੁਰਮੀਤ ਰਾਮ ਰਹੀਮ ਅੰਦਰ ਹੈਗਾ ਤੇ CBI ਵਾਲੇ ਵੀ ਜਿਹੜੇ ਹੈਗੇ ਨੇ ਜਾ ਕੇ ਉੱਥੇ ਹਸਪੀਟਲ ਨੂੰ ਵਿਜ਼ਿਟ ਕਰਕੇ ਆਏ ਨੇ। ਸੋ ਮੇਰੇ ਖਿਆਲ ਹੌਲੀ ਹੌਲੀ ਜਿਹੜਾ ਹੈਗਾ ਕਾਫੀ ਲੋਕਾਂ ਦੇ ਮਨਾਂ ਤੋਂ ਵੀ ਭਰਮ ਦੂਰ ਹੋ ਰਿਹਾ ਤੇ ਲੋਕ ਅੱਗੇ ਆ ਰਹੇ ਨੇ। ਤੇ ਪਰ ਇੰਨੇ ਵੱਡੇ ਪੱਧਰ ਤੇ ਲੋਕ ਸਾਹਮਣੇ ਆਉਣਗੇ ਕਿ ਨਹੀਂ ਇਹਦਾ ਨਹੀਂ ਪਤਾ ਚੱਲਦਾ, ਲੇਕਿਨ ਮੈਂ ਕਿਹਾ ਸਮੇਂ ਨਾਲ ਹੌਲੀ ਹੌਲੀ ਲੋਕ ਬੋਲਣਗੇ। ਪਰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਲੋਕ ਸ਼ਰਮ ਕਰਕੇ ਵੀ, ਕਿਉਂਕਿ ਲੋਕ ਇਹ ਸਮਝਦੇ ਨੇ ਕਿ ਜੇ ਅਸੀਂ ਗੱਲ ਦੱਸੀਏ ਤੇ ਸਾਨੂੰ ਲੋਕਾਂ ਨੇ ਕਹਿਣਾ ਵੀ ਤੁਸੀਂ ਮੂਰਖ ਸੀਗੇ, ਵੀ ਤੁਸੀਂ ਇਹੋ ਜਿਹੇ ਬੰਦੇ ਦੇ ਮਗਰ ਲੱਗੇ ਹੋਏ ਸੀਗੇ। ਉਸ ਕਾਰਨ ਕਰਕੇ ਜਿਹੜਾ ਲੋਕ ਚੁੱਪ ਰਹਿਣਾ ਹੀ ਜ਼ਿਆਦਾ ਸਮਝਦੇ ਨੇ ਵੀ ਚਲੋ ਹੁਣ ਇਹਨੂੰ ਵੀ ਗੱਲ ਖਤਮ ਹੋਈ, ਇਹਨੂੰ ਹੁਣ ਆਪਾਂ ਇਸ ਗੱਲ ਤੇ ਮਿੱਟੀ ਪਾਈਏ ਤੇ ਅਸੀਂ ਆਪ ਕਿਉਂ ਲੋਕਾਂ ਅੱਗੇ ਬੇਵਕੂਫ ਬਣਨਾ ਹੈਗਾ। ਜੀ ਬਿਲਕੁਲ ਨਵਕਿਰਨ ਸਿੰਘ ਜੀ, ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਜੋ ਕੁਝ ਚੱਲ ਰਿਹਾ ਹੈ ਇਹਦੇ ਤੋਂ ਪਰਦਾ ਚੁੱਕਿਆ ਜਾਵੇਗਾ ਤੇ ਅਦਾਲਤਾਂ ਦੇ ਵਿੱਚ ਵੀ ਜਿਹੜਾ ਸੱਚ ਹੈਗਾ ਉਹ
ਉੱਭਰ ਕੇ ਲੋਕਾਂ ਦੇ ਸਾਹਮਣੇ ਆਵੇਗਾ। ਸੋ ਅੱਜ ਦਾ ਸੈਕੰਡ ਇਸ਼ੂ ਮੈਂ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰਸ ਦੇ ਹਵਾਲੇ ਨਾਲ ਪ੍ਰਸ਼ਾਸਨ ਵੱਲੋਂ ਤੇ ਪੁਲਿਸ ਵੱਲੋਂ ਗੈਂਗਸਟਰਸ ਦੇ ਨਾਮ ਥੱਲੇ ਜਿਹੜਾ ਇੱਕ ਕਤਲੇਆਮ ਹੈਗਾ, ਨੌਜਵਾਨਾਂ ਨੂੰ ਟਾਰਗੇਟ ਕਰਨ ਦਾ ਇੱਕ ਲਾਈਨ ਹੈਗੀ ਹੈ, ਉਸ ਬਾਬਤ ਵੀ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ ਕਿ ਜਿਹੜੇ ਦਾਅਵੇ ਪੁਲਿਸ ਵੱਲੋਂ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੇ ਜਾ ਰਹੇ ਨੇ, ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਇਸ ਰਸਤੇ ਤੋਂ ਵਾਪਸ ਲਿਆਉਣ ਦਾ ਜਿਹੜਾ ਤਰੀਕਾ ਹੈ ਉਹ ਇਹ ਸਹੀ ਤਰੀਕਾ ਹੈ, ਜਾਂ ਤੁਸੀਂ ਸਿਸਟਮ ਦੇ ਵਿੱਚ ਬੈਠ ਕੇ ਇਸ ਸਾਰੇ ਜਿਹੜੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜੋ ਅਪਰੋਚ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਲਈ ਜਾ ਰਹੀ ਹੈ, ਕੀ ਉਹ ਠੀਕ ਅਪਰੋਚ ਹੈ? ਇਸ ਤਰ੍ਹਾਂ ਹੈ ਜੀ ਕਿ ਜਿਹੜਾ ਲੇਟੈਸਟ ਇਨਕਾਊਂਟਰ ਹੋਇਆ ਉਹਦੇ ਨਾਲ ਕਾਫੀ ਕੁਐਸਚਨਸ ਰੇਜ਼ ਹੋਏ ਨੇ ਤੇ ਅਸੀਂ ਵੀ ਐਜ਼ ਅ ਹਿਊਮਨ ਰਾਈਟਸ ਬੋਡੀ ਜਿਹੜੇ ਤੇ ਕੁਐਸਚਨ ਰੇਜ਼ ਕੀਤੇ ਨੇ, ਕਿਉਂਕਿ ਜਿਸ ਤਰ੍ਹਾਂ ਦਾ ਪਬਲਿਕ ਦੇ ਵਿੱਚ ਗੱਲ ਆਈ ਹੈ ਕਿ ਜਾ ਕੇ ਜਿਵੇਂ ਇਨਕਾਊਂਟਰ ਕੀਤਾ ਜੀ, ਉਹਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਪੈਦਾ ਹੁੰਦੀ ਹੈ, ਕਿਉਂਕਿ ਜੇ ਤੁਸੀਂ ਗੁਰਮੀਤ ਚੌਹਾਨ ਜਿਹੜੇ ਕਿ ਮੇਰੇ ਖਿਆਲ ਸ਼ਾਇਦ ਇੰਸਪੈਕਟਰ ਜਨਰਲ ਹੈਗੇ ਨੇ ਜਾਂ ਸ਼ਾਇਦ AIG ਹੈਗੇ ਨੇ, ਉਸ ਟੀਮ ਦੇ ਕਾਫੀ ਸੀਨੀਅਰ ਅਫਸਰ ਨੇ, ਜੇ ਤੁਸੀਂ ਉਹਨਾਂ ਦੇ ਇੰਟਰਵਿਊ YouTube ਤੇ ਸੁਣੋ ਤੇ ਉਸ ਇੰਟਰਵਿਊ ਵਿੱਚ ਉਹ ਇਹ ਕਹਿੰਦੇ ਨੇ ਜੀ ਕਿ 2 ਬੰਦੇ ਬਾਹਰ ਨਿਕਲੇ ਤੇ ਇੱਕ ਬੰਦਾ ਉਹਨਾਂ ਨੂੰ ਕਵਰ ਫਾਇਰਿੰਗ ਦੇਣ ਲੱਗ ਪਿਆ ਤੇ ਫਿਰ ਪੁਲਿਸ ਨੇ ਫਾਇਰਿੰਗ ਕਰਕੇ ਜਿਹੜੀ ਹੈਗੀ ਉਹਨਾਂ ਦੋ ਬੰਦਿਆਂ ਨੂੰ ਢੇਰ ਕਰ ਦਿੱਤਾ ਜੀ। ਕਿਧਰੇ ਨਾ ਕਿਧਰੇ ਇਹ ਲੱਗਦਾ ਹੈ ਕਿ ਉਹਨਾਂ ਲੋਕਾਂ ਨੂੰ ਸਰੈਂਡਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਜਿਸ ਤਰੀਕੇ ਨਾਲ ਫਾਇਰਿੰਗ ਕੀਤੀ ਗਈ ਤੇ ਜਿਸ ਤਰੀਕੇ ਨਾਲ ਇਹ 40-50 ਬੰਦੇ ਸੀਗੇ ਤੇ ਉਹ 3 ਬੰਦੇ ਸੀਗੇ, ਮੇਰਾ ਖਿਆਲ ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਸਕਦਾ ਸੀ, ਓਵਰ ਪਾਵਰ ਵੀ ਕੀਤਾ ਜਾ ਸਕਦਾ ਸੀਗਾ, ਲੇਕਿਨ ਜਿਸ ਹਿਸਾਬ ਨਾਲ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ, ਇਹ ਲੱਗਦਾ ਹੈ ਕਿ ਇਹ ਜਾਂ ਤਾਂ ਸਟੇਜ ਇਨਕਾਊਂਟਰ ਹੈ ਜਾਂ ਐਟਲੀਸਟ ਅਬਿਊਜ਼ ਆਫ ਪਾਵਰ ਹੈਗੀਆਂ ਨੇ ਜੀ। ਇਹੋ ਜਿਹੀ ਜਿਹੜਾ ਜਿਸ ਤਰੀਕੇ ਨਾਲ ਇਹਨਾਂ ਨੇ ਇਹ ਕੰਮ ਕੀਤਾ, ਅਸੀਂ ਇਹਨੂੰ ਕੰਡੈਮ ਕੀਤਾ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ, ਮੌਕਾ ਦਿੱਤਾ ਜਾਣਾ ਚਾਹੀਦਾ ਜਿਹੜੇ ਗੈਂਗਸਟਰਸ ਹੈਗੇ ਨੇ ਉਹਨਾਂ ਨੂੰ ਸਰੈਂਡਰ ਕਰਨ ਦਾ, ਤਾਂ ਕਿ ਕਾਨੂੰਨ ਆਪਣੀ ਪ੍ਰਕਿਰਿਆ ਚਲਾ ਸਕੇ। ਹੁਣ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਯੰਗ ਬੱਚੇ ਨੇ ਇਹ ਗੈਂਗਸ ਵੱਲ ਕਿਉਂ ਵੱਧ ਰਹੇ ਨੇ ਜੀ। ਕੁਝ ਲੋਕ ਇਹ ਕਹਿੰਦੇ ਨੇ ਜੀ ਕਿ ਇੱਥੇ ਅਨਇੰਪਲੋਇਮੈਂਟ ਹੈਗੀ ਹੈ, ਉਹਦੇ ਕਰਕੇ ਵੱਧ ਰਹੇ ਨੇ। ਕੁਝ ਲੋਕ ਇਹ ਕਹਿ ਰਹੇ ਨੇ ਵੀ ਯੰਗਸਟਰਸ ਨੂੰ ਦਿਸ਼ਾ ਨਹੀਂ ਮਿਲ ਰਹੀ ਕੋਈ, ਤੇ ਉਸ ਪਾਸੇ ਜਿਹੜੇ ਨੇ ਕ੍ਰਾਈਮ ਵੱਲ ਅਟਰੈਕਟ ਹੋ ਰਹੇ ਨੇ ਜੀ। ਉਹਦੇ ਵੇਰੀਅਸ ਰੀਜ਼ਨਸ ਹੈਗੇ ਨੇ। ਹੁਣ ਅਸੀਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਨਾਲ ਨਸ਼ਾ ਜਿਹੜਾ ਹੈਗਾ ਉਹ ਪਿੰਡ 'ਚ ਪਹੁੰਚ ਗਿਆ ਐਂਡ ਉਹਦੇ ਵਿੱਚ ਸਰਕੂਲੇਸ਼ਨ ਜਿਹੜੀ ਹੈ ਨਸ਼ੇ ਦੀ ਉਹ ਕਾਫੀ ਹੱਦ ਤੱਕ ਜਿਹੜਾ ਹੈਗਾ ਉਹ ਕੰਟੀਨਿਊਸ ਹੈਗੀ ਹੈ, ਭਾਵੇਂ ਸਰਕਾਰ ਦਾਅਵੇ ਕਰੀ ਜਾਏ, ਲੇਕਿਨ ਜੋ ਲੋਕ ਆ ਕੇ ਦੱਸਦੇ ਨੇ ਵੀ ਨਸ਼ਾ ਘੱਟ ਭਾਵੇਂ ਗਿਆ, ਮਹਿੰਗਾ ਭਾਵੇਂ ਹੋ ਗਿਆ, ਪਰ ਨਸ਼ਾ ਆਮ ਪਿੰਡਾਂ ਵਿੱਚ ਵੀ ਅਵੇਲੇਬਲ ਹੈ ਜੀ। ਤੇ ਉਹਨਾਂ ਨਸ਼ਿਆਂ ਕਰਕੇ ਵੀ ਗੈਂਗਸ ਬਣ ਗਏ ਨੇ। ਦੂਸਰਾ ਇਹ ਕਿ ਜਿਹੜੇ ਯੰਗਸਟਰਸ ਹੈਗੇ ਨੇ ਉਹਨਾਂ ਨੂੰ ਪਹਿਲੇ ਵੀ ਉਹਨਾਂ ਦੀ ਜਿਹੜਾ ਹੁੰਦਾ ਸੀਗਾ ਵੀ ਲੜਾਈ ਝਗੜਿਆਂ 'ਚ ਉਹ ਕਾਫੀ ਰਹਿੰਦੇ ਸੀਗੇ, ਭਾਵੇਂ ਉਹ ਕਾਲਜ ਟਾਈਮ 'ਚ ਹੋਣ ਭਾਵੇਂ ਸਕੂਲ ਟਾਈਮ 'ਚ ਹੋਣ ਜੀ। ਤੇ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਲਈ ਉਹ ਆਪਣੇ ਗਰੁੱਪਸ ਬਣਾ ਲੈਂਦੇ ਸੀ। ਉਹ ਗਰੁੱਪਸ ਨੂੰ ਅੱਜ ਤੁਸੀਂ ਗੈਂਗ ਦਾ ਨਾਮ ਵੀ ਦੇ ਸਕਦੇ ਹੋ। ਉਹ ਯੰਗਸਟਰਸ ਜਦੋਂ ਜਿਹੜੇ ਹੈਗੇ ਬਾਹਰ ਕੁਟਾਈ ਇੱਕ ਦੂਸਰੇ ਦੀ ਕਰਦੇ ਨੇ, ਉਹ ਗੱਲ ਵੱਧਦੀ ਜਿਹੜੇ ਕਤਲਾਂ ਤੇ ਪਹੁੰਚ ਜਾਂਦੀ ਹੈ ਤੇ ਵੱਡੇ ਗੈਂਗ ਬਣ ਜਾਂਦੇ ਨੇ। ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਰੋਕਣ ਲਈ ਸਾਨੂੰ ਜਿਹੜੀ ਯੰਗ ਜਨਰੇਸ਼ਨ ਹੈ ਉਹਨੂੰ ਸੰਭਾਲਣਾ ਪਏਗਾ। ਜਿਹੜੇ 12-13 ਸਾਲ ਦੀ ਉਮਰ ਤੋਂ ਲੈ ਕੇ 20-22 ਸਾਲ ਦੀ ਉਮਰ ਤੱਕ ਦੇ ਬੱਚੇ ਨੇ, ਉਹਨਾਂ ਤੇ ਬੜਾ ਸਾਨੂੰ ਇੱਕ ਤਰ੍ਹਾਂ ਦੀ ਨਜ਼ਰ ਰੱਖਣੀ ਪਏਗੀ ਵੀ ਉਹ ਬੱਚੇ ਸਟ੍ਰੇ ਤਾਂ ਨਹੀਂ ਜਾ ਰਹੇ ਐਂਡ ਕਿਸ ਕੰਪਨੀ ਵਿੱਚ ਉਹ ਮੂਵ ਕਰ ਰਹੇ ਨੇ, ਕੀ ਉਹ ਐਜੂਕੇਸ਼ਨ ਦੇ ਵਿੱਚ ਆਪਣਾ ਧਿਆਨ ਲਗਾ ਰਹੇ ਨੇ, ਫਿਰ ਐਜੂਕੇਸ਼ਨ ਤੋਂ ਬਾਅਦ ਕੀ ਉਹ ਸਪੋਰਟਸ ਵਿੱਚ ਇਨਵੋਲਵ ਹੈਗੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਕਿਸੇ ਨੇ ਨਾ ਕਿਧਰੇ ਸਾਡਾ ਸਮਾਜ ਦੇ ਵਿੱਚ ਵੀ ਜਿਹੜੀ ਕੁਰੀਤੀਆਂ ਹੈਗੀਆਂ ਨੇ ਜਾਂ ਜਿਹੜੇ ਅਸੀਂ ਧਿਆਨ ਨਹੀਂ ਦਿੰਦੇ ਬੱਚਿਆਂ ਵੱਲ, ਉਸ ਚੀਜ਼ ਵੱਲ ਵੀ ਸਾਨੂੰ ਦੇਖਣਾ ਪਏਗਾ। ਪਰ ਮੈਂ ਤਾਂ ਖੈਰ ਐਜ਼ ਅ ਲਾਇਰ ਜੋ ਮੈਨੂੰ ਗੱਲਾਂ ਪਹੁੰਚਦੀਆਂ ਨੇ ਮੈਂ ਉਹਦਾ ਐਨਾਲਿਸਿਸ ਕਰ ਰਿਹਾ, ਬਟ ਕਿਸੇ ਨੂੰ ਡੀਪ ਐਨਾਲਿਸਿਸ ਕਰਨਾ ਪਏਗਾ ਕਿ ਕਿਸ ਤਰੀਕੇ ਨਾਲ ਐਂਡ ਕੀ ਕਾਰਨ ਨੇ। ਕਿਉਂਕਿ ਅਗਰ ਤੁਸੀਂ ਵੇਰੀਅਸ ਗੈਂਗਸਟਰਸ ਨੂੰ ਅਗਰ ਇੰਟਰਵਿਊ ਕਰੋਗੇ ਤੇ ਫਿਰ ਤੁਹਾਨੂੰ ਅਲਟੀਮੇਟਲੀ ਪਤਾ ਚੱਲੇਗਾ ਵੀ ਇਹ ਕਿਉਂ ਇਸ ਪਾਸੇ ਗਏ, ਕ੍ਰਾਈਮ ਵੱਲ ਕਿਉਂ ਗਏ। ਕੀ ਪੈਸਾ ਇੱਕ ਰੀਜ਼ਨ ਸੀਗਾ ਜੀ, ਅਲਿਓਰਮੈਂਟ ਕਿਸ ਚੀਜ਼ ਦੀ,
ਐਡਵੈਂਚਰਿਜ਼ਮ ਸੀਗਾ ਤੇ ਇਹਦੇ ਵਿੱਚ ਕਿਤੇ ਇਹ ਹੈਗਾ ਕਿ ਆਪਸ ਵਿੱਚ ਲੜਾਈ ਝਗੜਿਆਂ 'ਚ ਵੱਧਦੇ ਅਲਟੀਮੇਟਲੀ ਜਿਹੜੇ ਨੇ ਗੈਂਗ ਵਿੱਚ ਪੈ ਗਏ। ਤਾਂ ਗੱਲਾਂ ਸਾਰੀਆਂ ਜਿਹੜੀਆਂ ਜਿਹੜਾ ਪੰਜਾਬੀ ਕਲਚਰ ਹੈਗਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਂਦੀਆਂ ਨੇ। ਪਰ ਮੈਂ ਇੱਕ ਹੋਰ ਵੀ ਗੱਲ ਦੇਖੀ ਕਿ ਜਿਹੜੇ ਆਪਣੇ ਜਿਹੜੇ ਗਾਣੇ ਗਾਉਣ ਵਾਲੇ ਹੈਗੇ ਨੇ ਉਹਨਾਂ ਦੇ ਜਿਹੜੇ ਗਾਣੇ ਨੇ ਉਹ ਵੀ ਉਤਸ਼ਾਹਿਤ ਕਰਦੇ ਨੇ ਆਰਮਸ ਨੂੰ, ਵਾਇਲੈਂਸ ਨੂੰ, ਗੈਂਗਸਟਰਿਜ਼ਮ ਨੂੰ ਐਂਡ ਬੜੇ ਅਸੀਂ ਅੱਛੇ ਤਰੀਕੇ ਨਾਲ ਮਤਲਬ ਕਿ ਉਹਨਾਂ ਸਾਰਿਆਂ ਨੂੰ ਐਪਰੀਸ਼ੀਏਟ ਕਰਦੇ ਆ ਉਹਨਾਂ ਗਾਣਿਆਂ ਨੂੰ ਜੀ। ਉਹ ਕਿਧਰੇ ਨਾ ਕਿਧਰੇ ਅੱਜ ਦੇ ਯੂਥ ਨੂੰ ਅਟਰੈਕਟ ਕਰ ਰਹੇ ਨੇ ਤੇ ਉਹ ਯੂਥ ਜਿਹੜਾ ਹੈਗਾ ਜਿਹਨੂੰ ਕੀ ਲੋੜ ਹੈ ਇੱਕ ਚੰਗੇ ਨਾਗਰਿਕ ਬਣਨ ਲਈ, ਆਪਣਾ ਵਿਰਸਾ ਸੰਭਾਲਣ ਦੀ ਤੇ ਕੁਛ ਉਸਾਰੂ ਕੰਮ ਕਰਨ ਲਈ ਜੀ ਉਹ ਇਸ ਪਾਸੇ ਜਿਹੜਾ ਜਾ ਰਿਹਾ ਉਹਦੇ ਬਾਰੇ ਵੀ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਪਏਗਾ। ਤੇ ਡੈਫੀਨੇਟਲੀ ਇੱਕ ਇੰਪੋਰਟੈਂਟ ਐਸਪੈਕਟ ਹੈਗਾ ਕਿ ਅੱਗੇ ਆਪਾਂ ਡਰੱਗਸ ਦੇ ਨਾਲ ਸਾਡੇ ਜਿਹੜੀ ਨੌਜਵਾਨੀ ਸੀਗੀ ਉਹ ਬਰਬਾਦ ਹੋ ਰਹੀ ਸੀ, ਅੱਜ ਗੈਂਗਸਟਰਿਜ਼ਮ ਵੀ ਨਾਲ ਉਹਦੇ ਜੁੜ ਗਿਆ ਜੀ। ਬਿਲਕੁਲ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਜਿੱਥੇ ਸਰਕਾਰ ਦਾ ਰੋਲ ਹੈਗਾ ਉੱਥੇ ਸੁਸਾਇਟੀ ਦਾ ਵੀ ਰੋਲ ਹੈ ਤੇ ਉਹਨਾਂ ਨੂੰ ਵੀ ਇੰਟਰਸਪੈਕਸ਼ਨ ਕਰਨਾ ਪਵੇਗਾ ਜੀ। ਬਿਲਕੁਲ ਨਵਕਿਰਨ ਸਿੰਘ ਜੀ, ਮੈਂ ਦੁਬਾਰਾ ਤੁਹਾਡੇ ਕੋਲੋਂ ਸਰਕਾਰ ਦੇ ਰੋਲ ਬਾਰੇ ਹੀ ਜ਼ਿਆਦਾ ਉਹਦੇ ਤੇ ਜਿਹੜਾ ਹੈਗਾ ਐਮਫਸਾਈਜ਼ ਕਰਨਾ ਚਾਹੂੰਗਾ ਕਿਉਂਕਿ ਸਰਕਾਰ ਦੀ ਇੱਕ ਜ਼ਿੰਮੇਵਾਰੀ ਹੈਗੀ ਹੈ ਜਿੱਥੇ ਸਰਕਾਰ ਵੱਲੋਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਉਹਨਾਂ ਦੇ ਇਹ ਸਾਰੇ ਪਾਰਟ ਨੂੰ ਜਿਵੇਂ ਉਹਨਾਂ ਨੇ ਡੀਲ ਕੀਤਾ, ਪ੍ਰਸ਼ਾਸਨ ਨੇ ਡੀਲ ਕੀਤਾ, ਪੁਲਿਸ ਨੇ ਇਹ ਸਾਰੇ ਮਾਮਲੇ ਦੇ ਵਿੱਚ ਡੀਲ ਕੀਤਾ, ਉਹਨੂੰ ਅਸੀਂ ਕੰਡੈਮ ਕੀਤਾ ਤੇ ਰਾਈਟ ਅਪਰੋਚ ਕੀ ਹੋਣੀ ਚਾਹੀਦੀ ਹੈ ਸਰਕਾਰ ਦੀ, ਪ੍ਰਸ਼ਾਸਨ ਦੀ, ਜਿੱਥੇ ਇੱਕ ਹਿਸਾਬ ਨਾਲ ਸਿੱਧੀ ਜਿਹੜੀ ਲੜਾਈ ਦੀਆਂ ਅੱਜ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੀ ਵਾਰ ਔਨ ਗੈਂਗਸ, ਕੀ ਇਹ ਠੀਕ ਅਪਰੋਚ ਹੈਗੀ ਹੈ? ਜੇ ਨਹੀਂ ਤੇ ਫਿਰ ਕੀ ਸਰਕਾਰ ਦੀ ਕੀ ਅਪਰੋਚ ਹੋਣੀ ਚਾਹੀਦੀ ਹੈ ਇਸ ਸਾਰੇ ਨੂੰ ਠੱਲ ਪਾਉਣ ਦੇ ਲਈ ਤੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਲਈ? ਇਸ ਤਰ੍ਹਾਂ ਕਿ ਜਿਹੜਾ ਰਿਐਕਸ਼ਨ ਕੈਪਟਨ ਅਮਰਿੰਦਰ ਸਿੰਘ ਦਾ ਹੈਗਾ, ਜਿਸ ਤਰੀਕੇ ਨਾਲ ਉਹਨਾਂ ਨੇ ਇਨਕਾਊਂਟਰ ਨੂੰ ਲਾਡ ਕੀਤਾ ਵੀ ਬੜਾ ਅੱਛਾ ਕੀਤਾ ਤੇ ਅਸੀਂ ਸਾਰਿਆਂ ਨਾਲ ਡੀਲ ਕਰਾਂਗੇ, ਮੇਰੇ ਖਿਆਲ ਉਹ ਅਪਰੋਚ ਠੀਕ ਨਹੀਂ ਹੈਗੀ ਜੀ। ਜਿਹੜੇ ਡੀਜੀਪੀ ਦੀ ਅਗਰ ਤੁਸੀਂ ਸਟੇਟਮੈਂਟ ਅਗਰ ਸੁਣੋਗੇ, ਜੇ ਤੁਸੀਂ YouTube ਤੇ ਵੀ ਉਹਨਾਂ ਦੀ ਸਟੇਟਮੈਂਟ ਸੁਣੋਗੇ, ਉਹਨਾਂ ਨੇ ਤਾਂ ਡੀਜੀਪੀ ਨੇ ਤਾਂ ਰਿਕੁਐਸਟ ਕੀਤੀ ਹੈ ਉਹਨਾਂ ਬੱਚਿਆਂ ਨੂੰ ਕਿ ਉਹ ਜਿਹੜਾ ਹੈਗਾ ਕਾਨੂੰਨ ਦੇ ਦਾਇਰੇ ਵਿੱਚ ਆਉਣ ਤੇ ਸਰੈਂਡਰ ਕਰਨ ਵੀ ਇਹ ਰਸਤਾ ਜਿਹੜਾ ਹੈਗਾ ਮੌਤ ਤੋਂ ਇਲਾਵਾ ਕਿਧਰੇ ਹੋਰ ਨਹੀਂ ਲੈ ਕੇ ਜਾਂਦਾ ਤੇ ਤੁਸੀਂ ਸਾਰੇ ਜਿਹੜੇ ਹੈਗੇ ਆਪਣੇ ਆਪ ਨੂੰ ਸਰੈਂਡਰ ਕਰੋ ਤੇ ਕਾਨੂੰਨ ਦੇ ਦਾਇਰੇ ਵਿੱਚ ਆ ਕੇ ਆਪਣੇ ਆਪ ਨੂੰ ਤੁਸੀਂ ਰੀਹੈਬਿਲਿਟੇਟ ਤੁਹਾਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਤਾਂ ਆਈ ਥਿੰਕ ਕਿਧਰੇ ਨਾ ਕਿਧਰੇ ਜਿਹੜਾ ਕੈਪਟਨ ਅਮਰਿੰਦਰ ਦਾ ਦੀ ਸਟੇਟਮੈਂਟ ਜਿਹੜੀ ਹੈਗੀ ਉਹ ਮੈਂ ਨਹੀਂ ਉਹਨੂੰ ਐਪਰੀਸ਼ੀਏਟ ਕਰਦਾ ਜੀ। ਇਸ ਤਰੀਕੇ ਨਾਲ ਕਈ ਵਾਰੀ ਜਿਹੜਾ ਚੀਫ ਮਿਨਿਸਟਰ ਹੁੰਦਾ ਆਪਣੇ ਆਪ ਨੂੰ ਸਟ੍ਰਿਕਟ ਸ਼ੋ ਕਰਦੇ ਇਹੋ ਜਿਹੀ ਗੱਲ ਨਹੀਂ ਕਰ ਸਕਦਾ, ਲੇਕਿਨ ਸਰਕਾਰ ਦੀ ਪਾਲਿਸੀ ਇਹੀ ਹੋਣੀ ਚਾਹੀਦੀ ਹੈ ਵੀ ਇੱਕ ਜਨਰਲ ਐਮਨੈਸਟੀ ਵੀ ਦਿੱਤੀ ਜਾ ਸਕਦੀ ਹੈ ਸਾਰੇ ਗੈਂਗਸਟਰਸ ਨੂੰ ਜੀ। ਆਫਟਰ ਆਲ ਆਪਣੇ ਬੱਚੇ ਨੇ ਤੇ ਤੁਸੀਂ ਘਰ ਵਾਪਸ ਪਰਤ ਆਓ, ਅਸੀਂ ਕਾਨੂੰਨ ਦੇ ਮੁਤਾਬਿਕ ਤੁਹਾਨੂੰ ਡੀਲ ਕਰਾਂਗੇ। ਫਿਰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਜੇ ਫਿਰ ਵੀ ਕੋਈ ਨਾ ਮੁੜੇ ਤੇ ਫਿਰ ਕਾਨੂੰਨੀ ਪ੍ਰਕਿਰਿਆ ਤਾਂ ਹੈਗੀ ਹੈ ਜੀ। ਬਿਲਕੁਲ ਇਨਕਾਊਂਟਰ ਕਰਨ ਦੇ ਨਾਲ ਜਿਹੜਾ ਹੈਗਾ ਮਸਲਾ ਹੱਲ ਨਹੀਂ ਹੋਣਾ। ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣਾ ਸਟੇਟ ਦੇ ਵੀ ਹੱਥ 'ਚ ਨਹੀਂ ਹੈਗਾ, ਕਾਨੂੰਨੀ ਪ੍ਰਕਿਰਿਆ ਨਾਲ ਉਹਨੂੰ ਡੀਲ ਕਰਨਾ ਚਾਹੀਦਾ ਤੇ ਇਸ ਕਰਕੇ ਸਟੇਟ ਨੂੰ ਕੋਈ ਨਾ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਿਹੜਾ ਆਪਣਾ ਸਟੈਂਡ ਜਿਹੜਾ ਥੋੜਾ ਸੌਫਟ ਕਰਕੇ ਨਰਮ ਰੱਖ ਕੇ ਰੱਖਣਾ ਚਾਹੀਦਾ, ਉਹਨਾਂ ਨੂੰ ਜਿਹੜਾ ਘਰ ਵਾਪਸ ਪਰਤਣ ਲਈ ਇਨਵਾਈਟ ਕਰਨਾ ਚਾਹੀਦਾ ਜੀ। ਨਵਕਿਰਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੀ ਲਾਇਰਸ ਫॉर ਹਿਊਮਨ ਰਾਈਟਸ ਦੇ ਜਿਹੜੇ ਚੇਅਰਮੈਨ ਨੇ ਸਰਦਾਰ ਨਵਕਿਰਨ ਸਿੰਘ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ, ਉਹਨਾਂ ਨਾਲ ਜਿਹੜੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ
ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।